ਜਗਤਾਰ ਸਿੰਘ ਅਤੇ ਹਰਭਜਨ ਕੌਰ ਆਪਣੇ ਕੈਨੇਡਾ ਰਹਿੰਦੇ ਪੁੱਤ ਤੇ ਧੀ ਨੂੰ ਮਿਲਣ ਆਏ ਹੋਏ ਸੀ। 20 ਨਵੰਬਰ ਨੂੰ ਅਚਾਨਕ ਇੱਕ ਵਿਅਕਤੀ ਕੈਲੇਡਨ ਵਿੱਚ ਉਹਨਾਂ ਦੇ ਕਿਰਾਏ ਦੇ ਘਰ ਵਿੱਚ ਦਾਖਲ ਹੁੰਦਾ ਹੈ ਤੇ ਅਣਗਿਣਤ ਗੋਲੀਆਂ ਚਲਾ ਦਿੰਦਾ ਹੈ। ਹਮਲਾਵਰ ਨੂੰ ਸਭ ਤੋਂ ਪਹਿਲਾਂ ਬਾਥਰੂਮ ਵਿੱਚੋਂ ਨਿਕਲ ਰਹੇ ਜਗਤਾਰ ਸਿੰਘ ਟੱਕਰਦੇ ਨੇ ਤੇ ਉਹਨਾਂ ਤੇ ਗੋਲੀਆਂ ਚਲਾਉਂਦਾ ਹੈ। 57 ਸਾਲਾ ਜਗਤਾਰ ਸਿੰਘ ਦੀ ਛਾਤੀ ਵਿੱਚ ਗੋਲੀ ਲੱਗਦੀ ਹੈ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਮਲਾਵਰ ਨਾਲ ਦੇ ਕਮਰੇ ਵਿੱਚ ਮੌਜੂਦ ਜਗਤਾਰ ਸਿੰਘ ਦੀ ਕੈਨੇਡੀਅਨ ਨਾਗਰਿਕ ਧੀ ਦੇ 13 ਗੋਲੀਆਂ ਮਾਰਦਾ ਹੈ। ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਦੇ ਨਾਲ ਹੀ ਇੱਕ ਹੋਰ ਕਮਰੇ ਵਿੱਚ ਪਏ ਜਗਤਾਰ ਸਿੰਘ ਦੀ ਪਤਨੀ ਹਰਭਜਨ ਕੌਰ ਦੇ ਹਮਲਾਵਰ ਨੇ 20 ਤੋਂ ਵੱਧ ਗੋਲੀਆਂ ਮਾਰੀਆਂ। ਹਰਭਜਨ ਕੌਰ 13 ਦਿਨਾਂ ਬਾਅਦ ਹਸਪਤਾਲ ਵਿੱਚ ਦਮ ਤੋੜ ਗਏ। ਕੈਨੇਡਾ ਵਿੱਚ ਇੱਕ ਪਰਿਵਾਰ ਨੂੰ ਇਸ ਤਰ੍ਹਾਂ ਘਰ ਵਿੱਚ ਵੜ ਕੇ ਖਤਮ ਕਰ ਦਿੱਤਾ ਗਿਆ, ਪਰ ਇਸ ਜੁਰਮ ਤੇ ਭਾਈਚਾਰੇ ਵਿੱਚੋਂ ਕੋਈ ਰੋਹ ਦੇਖਣ ਨੂੰ ਨਹੀਂ ਮਿਲਿਆ। ਇਸ ਨਾਲ ਜਗਤਾਰ ਸਿੰਘ ਦਾ ਪੁੱਤਰ ਜੋ ਹੁਣ ਪਿੱਛੇ ਇਕੱਲਾ ਰਹਿ ਗਿਆ ਹੈ, ਕਾਫੀ ਉਦਾਸ ਹੈ। ਇਸ ਦੀ ਜਾਂਚ ਕਰ ਰਹੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਬਿਆਨ ਦਿੱਤਾ ਹੈ ਕਿ ਇਸ ਕਤਲ ਦੀ ਵਜ੍ਹਾ ਗਲਤ ਪਛਾਣ ਹੋ ਸਕਦੀ ਹੈ, ਭਾਵ ਕਿ ਕਾਤਿਲ ਕਿਸੇ ਹੋਰ ਨੂੰ ਕਤਲ ਕਰਨਾ ਚਾਹੁੰਦੇ ਸੀ, ਪਰ ਭੁਲੇਖੇ ਨਾਲ ਹੀ ਪਰਿਵਾਰ ਨਿਸ਼ਾਨਾ ਬਣ ਗਿਆ। ਪਰਿਵਾਰ ਦੇ ਦੱਸਣ ਦੇ ਮੁਤਾਬਕ ਇਸ ਹਮਲੇ ਤੋਂ ਲਗਭਗ 4 ਦਿਨ ਪਹਿਲਾਂ ਪੀਲ ਪੁਲਿਸ ਦੇ ਆਫੀਸਰ ਉਹਨਾਂ ਦੇ ਘਰ ਆਏ ਸੀ ਤੇ ਉਹਨਾਂ ਪਰਿਵਾਰ ਦੀਆਂ ਆਈਡੀਆਂ ਚੈੱਕ ਕੀਤੀਆਂ ਸਨ, ਪਰ ਪਰਿਵਾਰ ਨੂੰ ਕਿਸੇ ਖਤਰੇ ਬਾਰੇ ਸੁਚੇਤ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਚੈਕਿੰਗ ਦੀ ਵਜ੍ਹਾ ਦੱਸੀ ਗਈ। ਜਗਤਾਰ ਸਿੰਘ ਦੇ ਪੁੱਤਰ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਕੋਲ ਇਸ ਲੋਕੇਸ਼ਨ ਤੇ ਕਿਸੇ ਖਤਰੇ ਦੀ ਜਾਣਕਾਰੀ ਸੀ ਤਾਂ ਉਹ ਪਹਿਲਾਂ ਉਹਨਾਂ ਨੂੰ ਕਿਉਂ ਨਹੀਂ ਦੱਸੀ ਗਈ ਤੇ ਉਹ ਕਿਹੜੀ ਜਾਣਕਾਰੀ ਸੀ ਉਸ ਬਾਰੇ ਸਾਨੂੰ ਪਤਾ ਲੱਗਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਕਤਲ ਤੋਂ ਬਾਅਦ ਇਸ ਘਟਨਾ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਉਡਾਈਆਂ ਗਈਆਂ, ਜਿਨ੍ਹਾਂ ਨੂੰ ਕਈ ਮੀਡੀਆ ਅਦਾਰਿਆਂ ਨੇ ਵੀ ਬਿਨਾਂ ਖੋਜ ਤੋਂ ਉਛਾਲਿਆ। ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਲਈ ਇਹ ਸਭ ਅਫਵਾਹਾਂ ਹੋਰ ਵੀ ਤਕਲੀਫ ਦੇਣ ਵਾਲੀਆਂ ਸਨ। ਕਮਿਊਨਿਟੀ ਵਿੱਚ ਗੁਰਸਿੱਖ ਪਰਿਵਾਰ ਦੇ ਇਸ ਕਤਲ ਬਾਰੇ ਚੁੱਪੀ ਅਤੇ ਕੁਝ ਲੋਕਲ ਮੀਡੀਆ ਅਦਾਰਿਆਂ ਵੱਲੋਂ ਕਤਲ ਬਾਰੇ ਉਡਾਈਆਂ ਗਈਆਂ ਅਫਵਾਹਾਂ ਗੰਭੀਰ ਸਵਾਲ ਖੜੇ ਕਰਦੀਆਂ ਹਨ। ਭਾਰਤ ਵਿੱਚ ਨਸਲਕੁਸ਼ੀ ਦਾ ਸ਼ਿਕਾਰ ਹੋਈ ਸਿੱਖ ਕੌਮ ਕੈਨੇਡਾ ਤੇ ਹੋਰ ਪੱਛਮੀ ਮੁਲਕਾਂ ਵਿੱਚ ਖੁਦ ਨੂੰ ਸੁਰੱਖਿਅਤ ਸਮਝ ਕੇ ਇੱਥੇ ਵਸ ਰਹੀ ਹੈ, ਪਰ ਅਜਿਹੇ ਹਮਲੇ ਭਾਈਚਾਰੇ ਵਿੱਚ ਸੁਰੱਖਿਆ ਨੂੰ ਲੈ ਕੇ ਫਿਕਰਮੰਦੀ ਪੈਦਾ ਕਰਦੇ ਹਨ। ਪਰਿਵਾਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਲੈ ਕੇ ਸਥਾਨਕ ਚੁਣੇ ਨੁਮਾਇੰਦਿਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਪਰਿਵਾਰ ਦੀ ਮਦਦ ਲਈ GoFundMe ਪੇਜ ਤੇ ਡੋਨੇਸ਼ਨ ਕੈਂਪੇਨ ਵੀ ਸ਼ੁਰੂ ਕੀਤੀ ਗਈ ਹੈ। ਹਾਂਜੀ ਵੀਰ ਜੀ, ਮੈਂ 2016 ਚ ਆਉਣਾ ਕੈਨੇਡਾ ਦੇ ਵਿੱਚ। ਮੇਰੀ ਭੈਣ 2-3 ਸਾਲ ਪਹਿਲਾਂ ਦੀ 2014 ਦੀ ਜਨਵਰੀ ਦੇ ਵਿੱਚ, ਅਤੇ ਮਾਤਾ ਪਿਤਾ ਜੀ ਸਾਨੂੰ ਵਿਜ਼ਿਟ ਕਰਨ ਆਉਂਦੇ ਸੀ। ਜੁਲਾਈ ਦੇ ਵਿੱਚ ਆਏ ਸੀ ਉਹ, ਅਤੇ ਨਵੰਬਰ 20 ਦੀ ਘਟਨਾ ਵਾਪਰਦੀ ਹੈ ਜੀ, ਰਾਤ ਨੂੰ 11:30 ਵਜੇ ਦੇ ਤਕਰੀਬ। ਮੈਂ ਉਦੋਂ ਬਾਹਰ ਹੁੰਦਾ ਅਤੇ ਸਾਡੇ ਘਰ ਆ ਕੇ ਕਮਰਿਆਂ 'ਚ ਜਾ ਕੇ ਸ਼ੂਟਿੰਗ ਕਰਦੇ ਆ ਜੀ। 1-2 ਬੰਦੇ ਹੋਣੇ ਆ, ਹੁਣ ਮਾਤਾ ਪਿਤਾ ਨੂੰ ਪਤਾ ਹੋਣਾ ਜਾਂ ਭੈਣ ਨੂੰ, ਹੈ ਨਾ ਜੀ। ਅਤੇ ਮਾਤਾ ਜੀ ਦੇ 20+ ਗੋਲੀਆਂ ਲੱਗਦੀਆਂ, ਭੈਣ ਦੀ 13 ਲੱਗਦੀਆਂ ਨੇ। ਇਕੱਲੇ ਕਮਰਿਆਂ 'ਚ ਜਾ ਕੇ ਸ਼ੂਟਿੰਗ ਕਰਦੇ ਆ। ਇਸ ਤੋਂ ਪਹਿਲਾਂ 5 ਦਿਨ ਪਹਿਲਾਂ ਸਾਡੇ ਘਰ ਪੁਲਿਸ ਵੀ ਆਉਂਦੀ ਹੈ ਅਤੇ ਉਹ ਪੁੱਛਗਿੱਛ ਕਰਦੀ ਇੱਥੇ ਕੌਣ ਰਹਿੰਦਾ ਕੌਣ ਨਹੀਂ। ਅਤੇ ਅਸੀਂ ਤਾਂ ਜੀ ਪਹਿਲਾਂ ਹਸਪਤਾਲ ਦੇ ਵਿੱਚ ਹੀ ਬਿਜੀ ਸਾਂ ਬਹੁਤ ਜ਼ਿਆਦਾ। ਅਸੀਂ ਮੀਡੀਆ ਦੇ ਵਿੱਚ ਵੀ ਦੇਖਿਆ ਸੀ, ਹਰ ਇੱਕ ਤਰ੍ਹਾਂ ਦੀਆਂ ਵੱਖੋ ਵੱਖਰੇ ਤਰ੍ਹਾਂ ਦੀਆਂ ਅਫਵਾਹਾਂ ਉਡਾਈ ਜਾਂਦੇ। ਕੋਈ ਕਹੀ ਜਾਂਦਾ ਕਿ ਇਹ ਇਲੀਗਲ ਟਰੱਕਿੰਗ ਦਾ ਅਸੀਂ ਮਸਲਾ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਹੈ ਨਾ ਜੀ। ਉਹਨਾਂ ਨੇ ਪੁੱਛ ਪੜਤਾਲ ਕਰਨ ਤੋਂ ਪਹਿਲਾਂ ਹੀ ਮੀਡੀਆ ਨੇ ਸਾਰਾ ਕੁਛ ਕਿਹਾ। ਉਹ ਸਾਨੂੰ ਕਿਸੇ ਨੇ ਕੁਛ ਨਹੀਂ ਪੁੱਛਿਆ, ਨਾ ਉਹਨਾਂ ਨੇ ਕੋਈ ਇਨਕੁਆਇਰੀ ਕੀਤੀ। ਕਈ ਉੱਦਾਂ ਆਪਣੇ ਵੱਲੋਂ ਕਹੀ ਜਾਂਦੇ ਆ। ਅਸੀਂ ਇੱਥੇ ਰੈਂਟ 'ਤੇ ਰਹਿੰਦੇ ਹਾਂ ਜੀ, ਅਤੇ ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ। ਟਰੱਕਿੰਗ ਅਸੀਂ ਰੈਂਟ 'ਤੇ ਰਹਿੰਦੇ ਹਾਂ, ਟਰੱਕਿੰਗ ਦਾ ਸਾਡਾ ਕਿੱਦਾਂ ਸੰਬੰਧ ਹੋ ਸਕਦਾ ਹੈ। ਅਤੇ ਦੂਜੀ ਗੱਲ, ਅਸੀਂ ਕਮਿਊਨਿਟੀ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਸਾਥ ਦੇਣ ਦੀ ਲੋੜ ਹੈ। ਸਾਡੇ ਨਾਲ ਜੋ ਵਾਪਰ ਗਿਆ ਕੱਲ੍ਹ ਨੂੰ ਕਿਸੇ ਹੋਰ ਨਾਲ ਨਾ ਵਾਪਰ ਜੇ। ਅਤੇ ਸਾਰਿਆਂ ਨੂੰ ਇਨਸਾਫ ਦੀ ਅਸੀਂ ਮੰਗ ਕਰਦੇ ਹਾਂ ਸਿਸਟਮ ਤੋਂ ਵੀ ਸਾਡੇ ਘਰ ਜਿਹੜੇ ਪੁਲਿਸ ਆਉਂਦੀ ਆ ਉਹ ਕਿਉਂ ਆਉਂਦੀ ਆ, ਕਿਹੜਾ ਥ੍ਰੈਟ ਸਾਨੂੰ ਦੱਸਿਆ ਜਾਣਾ ਚਾਹੀਦਾ, ਹੈ ਨਾ ਜੀ। ਈਵਨ ਕਿ ਇਨ ਫਿਊਚਰ ਜੇ ਮਹਾਰਾਜ ਜੀ ਭੈਣ ਦੇ ਸਵਾਸ ਰੱਖਦੇ ਨੇ ਅਤੇ ਸਾਡੀ ਕੀ ਸੇਫਟੀ ਹੈ। ਸਾਡੇ ਟਾਰਗੇਟਿੰਗ ਕਿਲਿੰਗ ਦੇ ਵਾਸਤੇ ਹੀ ਕੋਈ ਆਇਆ ਸੀ, ਅਤੇ ਉਹ ਕੌਣ ਸੀ ਬੰਦੇ, ਹੈ ਨਾ ਜੀ। ਉਹਨਾਂ ਦੀ ਤਾਰਾਂ ਕਿੱਥੋਂ ਜੁੜਦੀਆਂ, ਸਾਨੂੰ ਸਾਰੀ ਇਸ ਚੀਜ਼ ਦੀ ਸਾਨੂੰ ਅੱਗੇ ਇਨ ਫਿਊਚਰ ਸੇਫਟੀ ਵਾਸਤੇ ਅਸੀਂ ਕੀ ਕਰ ਸਕਦੀ ਹੈ ਸਰਕਾਰ, ਹੈ ਨਾ ਜੀ। ਇਹ ਸਾਰੀ ਚੀਜ਼ਾਂ ਦੀ ਅਸੀਂ ਮੰਗ ਕਰਦੇ ਹਾਂ ਜੀ, ਅਤੇ ਸਾਨੂੰ ਪਤਾ ਲੱਗਣਾ ਚਾਹੀਦਾ ਕੌਣ ਨੇ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਆਪਾਂ ਸਾਰੇ ਜਾਣਦੇ ਹਾਂ, ਕੈਲਡਨ ਦੇ ਵਿੱਚ ਜਿਹੜੀ ਟ੍ਰਿਪਲ ਸ਼ੂਟਿੰਗ ਹੋਈ ਆ, ਜਿਹਦੇ ਵਿੱਚ ਇੱਕ ਪਰਿਵਾਰ ਮਾਰਿਆ ਜਾਂਦਾ ਆ, ਅਤੇ ਇਸ ਪਰਿਵਾਰ ਦੇ ਉਸ ਸਮੇਂ 2 ਬੱਚੇ ਇੱਥੇ 2016 'ਚ ਸਟੂਡੈਂਟ ਆਉਂਦੇ ਆ, ਆਪਣੀ ਪੜ੍ਹਾਈ ਪੂਰੀ ਕਰਦੇ ਆ। ਪੜ੍ਹਾਈ ਪੂਰੀ ਕਰਕੇ ਆਪਣੀ ਸਿਟੀਜ਼ਨਸ਼ਿਪ ਲੈਂਦੇ ਆ। ਭੈਣ ਰੀਜਨ ਆਫ ਪੀਲ ਦੇ ਵਿੱਚ ਕੰਮ ਕਰਦੀ ਸੀਗੀ,
ਵੀਰ ਆਪਣਾ ਟਰੱਕ ਚਲਾਉਂਦਾ ਸੀਗਾ। ਇਹ ਇਨਸੀਡੈਂਟ ਵਾਪਰਿਆ ਵਾ, ਡੋਰਾਂ ਖੋਲ੍ਹ ਕੇ ਕਮਰਿਆਂ 'ਚ ਅੰਦਰ ਵੜ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ। ਜਿਹੜੀ ਬੱਚੀ ਸੀ ਉਹਦੇ 11 ਗੋਲੀਆਂ ਲੱਗੀਆਂ ਨੇ। ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਮੌਕੇ 'ਤੇ ਦਮ ਤੋੜ ਦਿੰਦੇ ਨੇ। ਮਾਤਾ ਜੀ ਦੇ 22 ਤੋਂ ਵੱਧ ਗੋਲੀਆਂ ਲੱਗਦੀਆਂ ਨੇ। 13 ਦਿਨ ਹਸਪੀਟਲ ਦੇ ਵਿੱਚ ਉਹ ਆਪਣੀ ਜ਼ਿੰਦਗੀ ਮੌਤ ਦੇ ਨਾਲ ਜੂਝਦੇ ਹੋਏ ਅਕਾਲ ਚਲਾਣਾ ਕਰ ਜਾਂਦੇ ਨੇ। ਪਰ ਇਸ ਕੇਸ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਇੰਟਰਸਟਿੰਗ ਪੁਆਇੰਟ ਇਹ ਹੈਗਾ ਹੈ ਕਿ 4 ਦਿਨ ਪਹਿਲਾਂ ਇੱਥੇ ਪੀਲ ਰੀਜਨ ਪੁਲਿਸ ਆਉਂਦੀ ਆ। ਉਹ ਪ੍ਰੋਪਰ ਆਈਡੀਆਂ ਚੈੱਕ ਕਰਕੇ ਜਾਂਦੀ ਆ ਸਾਰੇ ਪਰਿਵਾਰ ਦੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪੀਲ ਰੀਜਨ ਪੁਲਿਸ ਦੇ ਕੋਲ ਇਦਾਂ ਦਾ ਕੀ ਸੀਗਾ ਕਿ ਉਹਨਾਂ ਨੂੰ ਇੱਥੇ ਮਜਬੂਰ ਹੋਣਾ ਪਿਆ ਇੱਥੇ ਆਉਣ ਵਾਸਤੇ, ਤੇ ਸਾਰੇ ਪਰਿਵਾਰ ਦੀਆਂ ਆਈਡੀਆਂ ਚੈੱਕ ਕੀਤੀਆਂ। ਆਈਡੀਆਂ ਚੈੱਕ ਕੀਤੇ ਬਿਨਾਂ ਕੁਝ ਦੱਸੇ ਚੁੱਪ ਕਰਕੇ ਅਫਸਰ ਇੱਥੋਂ ਚਲੇ ਜਾਂਦੇ ਨੇ। ਉਸ ਤੋਂ 4 ਦਿਨ ਬਾਅਦ ਇੰਸੀਡੈਂਟ ਵਾਪਰ ਜਾਂਦਾ ਆ। ਹੁਣ ਇਹ ਵੀ ਪੀਲ ਰੀਜਨ ਪੁਲਿਸ ਵੀ ਕਿਤੇ ਨਾ ਕਿਤੇ ਅਕਾਊਂਟੇਬਲ ਹੋਣੀ ਚਾਹੀਦੀ, ਕਿਉਂਕਿ ਪਹਿਲੀ ਗੱਲ ਤੇ ਪੀਲ ਰੀਜਨ ਦੇ ਅੰਡਰ ਨਹੀਂ ਆਉਂਦਾ ਏਰੀਆ, ਪੁਲਿਸ ਦੇ ਅੰਡਰ ਨਹੀਂ ਆਉਂਦਾ। ਇਹ ਕੈਲਡਨ ਆ, ਕੈਲਡਨ ਹੈਗਾ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅੰਡਰ। ਨਾ ਤਾਂ OPP ਨੂੰ ਕੁਝ ਦੱਸਿਆ ਜਾਂਦਾ ਹੈ ਕਿ ਕੀ ਹੋਇਆ ਇੱਥੇ, ਅਸੀਂ ਕੋਈ ਇਨਵੈਸਟੀਗੇਸ਼ਨ ਕਰ ਰਹੇ ਹਾਂ, ਤੁਹਾਡੇ ਏਰੀਏ 'ਚ ਕੋਈ ਕਲੂ ਨਿਕਲ ਕੇ ਆਇਆ ਵਾ। ਨਾ ਹੀ ਪਰਿਵਾਰ ਨੂੰ ਦੱਸਿਆ ਜਾਂਦਾ ਕਿ ਇਹ ਜਗ੍ਹਾ ਸੇਫ ਨਹੀਂ ਹੈਗੀ, ਇੱਥੋਂ ਮੂਵ ਕਰ ਜਾਓ। ਕੁਝ ਕੁ ਲੋਕ ਇਹ ਵੀ ਇੱਕ ਮਿਸਕਨਸੈਪਟ ਜਾਂ ਇੱਕ ਝੂਠ ਪ੍ਰਚਾਰ ਕਮਿਊਨਿਟੀ 'ਚ ਚੱਲ ਰਿਹਾ ਹੈ ਕਿ ਇੱਥੇ ਟਰੱਕ ਯਾਰਡ ਸੀਗਾ, ਇਹਨਾਂ ਦਾ ਕੋਈ ਲੈਣ ਦੇਣ ਸੀਗਾ, ਐਡਾ ਵੱਡਾ ਘਰ ਕਿੱਦਾਂ ਲੈ ਲਿਆ ਇਹਨਾਂ ਨੇ ਆ ਕੇ। ਜੀ ਕਿਰਾਏ 'ਤੇ ਘਰ ਆ, ਕਿਰਾਏ 'ਤੇ ਘਰ ਲੈਣਾ, ਸਾਰੇ ਕਿਰਾਏ 'ਤੇ ਘਰ ਲੈ ਕੇ ਰਹਿੰਦੇ, ਕੋਈ ਵੱਡੀ ਗੱਲ ਨਹੀਂ ਗੀ। ਮੈਂ ਵੀ ਕਿਰਾਏ 'ਤੇ ਹਾਂ, ਹੋਰ ਵੀ ਬਹੁਤ ਲੋਕੀ ਰਹਿੰਦੇ ਕਿਰਾਏ 'ਤੇ ਇੱਥੇ ਘਰ ਲੈ ਕੇ। ਉਸ ਤੋਂ ਜਿਹੜੀ ਟਰੱਕ ਯਾਰਡ ਦੀ ਗੱਲ ਆ ਮੈਂ ਤੁਹਾਨੂੰ ਵਿਖਾਉਣਾ ਚਾਹੂੰਗਾ। ਵੀਰ ਆਹ ਦੇਖਿਓ, ਜਿਹੜਾ ਟਰੱਕ ਯਾਰਡ ਦਾ ਐਂਟਰੈਂਸ ਉਹ ਆ ਹੈਗਾ ਆ, ਤੇ ਆਹ ਦੇਖੋ ਉਧਰੋਂ ਪਿਛਲੀ ਸਾਈਡ ਨੂੰ ਬੈਕ ਸਾਈਡ ਨੂੰ ਟਰੱਕ ਯਾਰਡ ਚੱਲਿਆ ਜਾਂਦਾ ਵਾ। ਤੇ ਉਸ ਚੀਜ਼ ਦਾ ਘਰ ਦੇ ਨਾਲ ਦੇਖੋ ਕੋਈ ਲੈਣ ਦੇਣ ਨਹੀਂ ਹੈਗਾ। ਹੁਣ ਉਹ ਜਿੱਥੇ ਉਹ ਦੂਸਰੀ ਗੱਡੀ ਖਲੋਤੀ ਆ ਉਹ ਤੋਂ ਪਰਲੇ ਬਨੇ ਟਰੱਕ ਯਾਰਡ ਹੈਗਾ ਆ। ਹੁਣ ਘਰ ਦਾ ਐਂਟਰੈਂਸ ਵੀ ਤੁਸੀਂ ਇੱਧਰੋਂ ਦਿਖਾ ਦਿਓ। ਘਰ ਦਾ ਐਂਟਰੈਂਸ ਆ ਦੂਸਰੀ ਸਾਈਡ ਤੋਂ, ਆਹ ਜਿਹੜਾ ਐਂਟਰੈਂਸ ਹੈ ਇਹ ਘਰ ਦਾ ਐਂਟਰੈਂਸ ਹੈ। ਸੋ ਟਰੱਕ ਯਾਰਡ ਬੈਕ ਸਾਈਡ ਤੇ ਜ਼ਰੂਰ ਸੀਗਾ, ਪਰ ਇਸ ਘਰ ਦੇ ਵਿੱਚ ਜਾਂ ਫਿਰ ਇਸ ਪ੍ਰਾਪਰਟੀ ਦਾ ਯਾਰਡ ਦੇ ਨਾਲ ਕੋਈ ਲੈਣ ਦੇਣ ਨਹੀਂ ਸੀਗਾ। ਹਾਂ, ਫਰੰਟ ਸੀਗਾ ਜਿਹੜਾ ਉਹ ਐਜ਼ ਆ ਘਰ ਰੈਂਟ ਹੋਇਆ ਸੀਗਾ, ਜਿਹੜੀ ਬੈਕ ਸਾਈਡ ਹੈ ਉਹ ਯਾਰਡ ਰੈਂਟ ਹੋਈ ਸੀ। ਕਈ ਲੋਕੀ ਕਹਿ ਰਹੇ ਕਿ ਇਲੀਗਲ ਟਰੱਕ ਯਾਰਡ ਸੀਗਾ, ਇਲੀਗਲ ਨਹੀਂ ਆ। ਇਸ ਯਾਰਡ ਨੂੰ ਟੈਂਪਰੇਰੀ ਜ਼ੋਨਿੰਗ ਮਿਲੀ ਸੀਗੀ। ਇਸ ਮੇਫੀਲਡ ਰੋਡ ਦੇ ਉੱਪਰ ਬਹੁਤ ਸਾਰੇ ਯਾਰਡ ਹੈਗੇ ਆ ਜਿਨ੍ਹਾਂ ਦੇ ਕੋਲ ਟੈਂਪਰੇਰੀ ਪਰਮਿਟ ਸੀਗੇ। ਜਿਹੜਾ ਨੈਕਸਟ ਯਾਰਡ ਆ ਉਹ ਵੀ ਟੈਂਪਰੇਰੀ ਪਰਮਿਟ ਸੀ ਉਹਨਾਂ ਕੋਲ। ਈਵਨ ਕਿ ਜੇ ਆਪਾਂ ਥੋੜ੍ਹਾ ਜਿਹਾ ਈਸਟ ਚਲੇ ਜਾਈਏ, ਇੱਧਰ ਵੀ ਕਾਫੀ ਯਾਰਡ ਨੇ ਜਿਹੜੇ ਟਾਊਨ ਨੇ ਖਾਲੀ ਕਰਵਾਏ ਨੇ, ਉਹਨਾਂ ਦੇ ਕੋਲ ਵੀ ਟੈਂਪਰੇਰੀ ਜ਼ੋਨਿੰਗ ਸੀਗੀ। ਟੈਂਪਰੇਰੀ ਜ਼ੋਨਿੰਗ ਦਾ ਮਤਲਬ ਇਹ ਹੁੰਦਾ ਹੈ ਕਿ ਕੁਝ ਕੁ ਸਮੇਂ ਵਾਸਤੇ ਤੁਹਾਨੂੰ ਇਹ ਕੰਮ ਕਰਨ ਦੀ ਸਿਟੀ ਨੇ, ਟਾਊਨ ਨੇ ਆਗਿਆ ਦਿੱਤੀ ਸੀਗੀ। ਪਰ ਇਹਨਾਂ ਦਾ ਕੋਰਟ 'ਚ ਇਹ ਕੇਸ ਚੱਲ ਰਿਹਾ ਸੀਗਾ ਕਿ ਸਾਡੇ ਹੁਣ ਬਿਜ਼ਨਸ ਐਸਟੈਬਲਿਸ਼ ਹੋ ਗਏ ਨੇ, ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ ਜਾਂ ਫਿਰ ਸਾਡੇ ਪਰਮਿਟ ਨੇ ਉਹ ਪਰਮਾਨੈਂਟ ਕੀਤੇ ਜਾਣ। ਪਰ ਟਾਊਨ ਇਹ ਕੇਸ ਜਿੱਤ ਗਿਆ ਤੇ ਇਹ ਜਗ੍ਹਾ ਉਹਨਾਂ ਨੂੰ ਖਾਲੀ ਕਰਨੀ ਪਈ। ਹੁਣ ਇਹਨਾਂ ਜਿਹੜੇ ਮਿਸਕਨਸੈਪਟ ਜਿਹੜੀਆਂ ਚੀਜ਼ਾਂ ਫੈਲਾਈਆਂ ਜਾ ਰਹੀਆਂ, ਕਮਿਊਨਿਟੀ 'ਚ ਝੂਠ ਫੈਲਾਇਆ ਜਾ ਰਿਹਾ, ਪਲੀਜ਼ ਇਸ ਚੀਜ਼ ਤੋਂ ਬਚੋ। ਇਸ ਮਾੜੇ ਸਮੇਂ ਦੇ ਵਿੱਚ ਪਰਿਵਾਰ ਦਾ ਸਾਥ ਦਿਓ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਇਹ ਕਹਿਣਾ ਆ ਕਿ ਇਹ ਮਿਸਟੇਕਨ ਆਈਡੈਂਟੀਟੀ ਦਾ ਕੇਸ ਆ। ਜੇ ਮਿਸਟੇਕਨ ਆਈਡੈਂਟੀਟੀ ਦਾ ਕੇਸ ਆ ਤਾਂ ਕਿਹਨੂੰ ਮਾਰਨਾ ਸੀ ਪੁਲਿਸ ਨੇ? ਕੋਈ ਤਾਂ ਟਾਰਗੇਟ ਹੋਊਗਾ। ਜੇ OPP ਨੇ ਇੰਨੀ ਗੱਲ ਕਹੀ ਆ ਤਾਂ ਉਸ ਤੋਂ ਬਾਅਦ ਇਹਨਾਂ ਸਾਰੇ ਪਰਿਵਾਰ ਦੇ OPP ਨੇ ਪ੍ਰੋਪਰ ਸੈੱਲਫੋਨ ਡਾਊਨਲੋਡ ਕੀਤੇ ਨੇ, ਜਿਹਦੇ ਵਿੱਚੋਂ ਹਰੇਕ ਡੇਟਾ OPP ਦੇ ਸਿਸਟਮ ਦੇ ਵਿੱਚੋਂ ਹੋ ਕੇ ਗਿਆ ਵਾ। ਜੇ ਕਿਸੇ ਵੀ ਗਲਤ ਕੰਮ 'ਚ ਇਨਵੋਲਵਮੈਂਟ ਹੁੰਦੀ ਤਾਂ OPP ਨੇ ਦੱਸਣਾ ਨਹੀਂ ਸੀਗਾ ਕਿ ਤੁਸੀਂ ਇਸ ਚੀਜ਼ 'ਚ ਇਨਵੋਲਵ। OPP ਨੇ ਸਟੇਟਮੈਂਟ ਦਿੱਤੀ ਹੈ ਕਿ ਕਹਿੰਦੇ ਜੀ ਟੋਰਾਂਟੋ ਸਟਾਰ 'ਚ ਨਿਊਜ਼ ਲੱਗੀ ਹੈ ਕਿ ਕੇਸ ਆਫ ਮਿਸਟੇਕਨ ਆਈਡੈਂਟੀਟੀ। ਤੇ ਕਮਿਊਨਿਟੀ ਨੂੰ ਵੀ ਰਿਕੁਐਸਟ ਹੈ ਕਿ ਪਲੀਜ਼ ਝੂਠੀਆਂ ਅਫਵਾਹਾਂ ਤੋਂ ਬਚੋ। ਇੱਥੇ ਕੁਝ ਕੁ ਮੀਡੀਆ ਆਪਣੀਆਂ ਰੋਟੀਆਂ ਸੇਕਣ ਵਾਸਤੇ ਬਿਨਾਂ ਪ੍ਰੋਪਰ ਡਿਊ ਡਿਲੀਜੈਂਸ ਕੀਤੇ ਇਹੋ ਜਿਹੀਆਂ ਘਟੀਆ ਹਰਕਤਾਂ ਕਰ ਰਿਹਾ ਵਾ। ਇਹ ਕਿਸੇ ਦੇ ਪਰਿਵਾਰ ਮਾਰੇ ਜਾਣ ਤੇ ਆਪਣੀਆਂ ਰੋਟੀਆਂ ਸੇਕ ਰਿਹਾ। ਪਲੀਜ਼ ਰਿਕੁਐਸਟ ਇੱਦਾਂ ਨਾ ਕਰੋ। ਜਿੱਦਣ ਆਪਣੇ ਪਰਿਵਾਰ 'ਚ ਇੱਦਾਂ ਦਾ ਕੁਝ ਵਾਪਰੂਗਾ ਉਦਣ ਮੈਂ ਦੇਖੂੰਗਾ ਕਿ ਕੀ ਤੁਸੀਂ ਇੱਦਾਂ ਦੀਆਂ ਖਬਰਾਂ ਲਾਉਂਦੇ ਹੋ ਕਿ ਇਲੀਗਲ ਬਿਜ਼ਨਸ ਸੀਗਾ, ਇਹ ਲੋਕੀ ਇਲੀਗਲ ਕੰਮ ਕਰਦੇ ਸੀਗੇ। ਇੱਥੇ ਰੀਜਨ ਆਫ ਪੀਲ ਦੇ ਵਿੱਚ ਕੰਮ ਕਰਨ ਵਾਲੀ ਲੜਕੀ ਕੀ ਇਲੀਗਲ ਕੰਮ ਕਰ ਸਕਦੀ ਹੈ? ਜਿਹਦੇ ਬੰਦੇ ਕੋਲ ਆਪਣਾ ਇੱਕ ਟਰੱਕ ਹੈ ਉਹ ਕੀ ਗਲਤ ਕੰਮ ਕਰ ਸਕਦਾ ਹੈ ਦੱਸੋ? ਜਿਨ੍ਹਾਂ ਬੰਦਿਆਂ ਦੇ ਇਲੀਗਲ ਬਿਜ਼ਨਸ ਹੁੰਦੇ ਆ, ਕੀ ਉਹ ਤੁਸੀਂ ਕਦੀ GoFundMe ਤੇ ਆਪਣੇ ਪਰਿਵਾਰ ਦੇ ਇਲਾਜ ਵਾਸਤੇ ਪੈਸੇ ਇਕੱਠੇ ਕਰਦੇ ਦੇਖੇ ਆ? ਪਲੀਜ਼ ਅੱਜ ਇਸ ਪਰਿਵਾਰ ਦੇ ਨਾਲ ਇੰਸੀਡੈਂਟ ਵਾਪਰਿਆ, ਕਿਸੇ ਨਾਲ ਵੀ ਇਹ ਚੀਜ਼ ਹੋ ਸਕਦੀ ਆ। ਈਵਨ ਕਿ ਜਿਹੜੇ ਜਿੰਨੇ ਇਲੈਕਟਡ ਅਫੀਸ਼ੀਅਲਸ ਨੇ, ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ, ਜਿੰਨੇ MP MPPs ਕਾਉਂਸਲਰ ਜਿੰਨੇ ਵੀ ਆ, ਜਦੋਂ ਇਲੈਕਸ਼ਨਾਂ ਹੁੰਦੀਆਂ ਵਾ ਤੁਸੀਂ ਕਹਿੰਦੇ ਹੋ ਕਿ ਅਸੀਂ ਕਮਿਊਨਿਟੀ ਦੀ ਆਵਾਜ਼ ਆ, ਅਸੀਂ ਕਮਿਊਨਿਟੀ ਦੇ ਰੈਪਰੈਜ਼ੈਂਟੇਟਿਵਸ ਹੈਗੇ ਆ। ਪਲੀਜ਼ ਹੱਥ ਬੰਨ੍ਹ ਕੇ ਬੇਨਤੀ ਆ ਕਿ ਅੱਜ ਕਮਿਊਨਿਟੀ ਦੇ ਨਾਲ ਖਲੋਣ ਦਾ ਸਮਾਂ, ਇਸ ਪਰਿਵਾਰ ਦੇ ਨਾਲ ਖਲੋਣ ਦਾ ਸਮਾਂ ਆ। ਨਹੀਂ ਤਾਂ ਜਦੋਂ ਇਹ ਆਪਾਂ ਇਹੋ ਜਿਹੀਆਂ ਗੱਲ ਕਰਦੇ ਕਿ ਅਸੀਂ ਕਮਿਊਨਿਟੀ ਦੀ ਆਵਾਜ਼ ਬਣਾਂਗੇ ਜਾਂ ਕਮਿਊਨਿਟੀ ਦੇ ਨਾਲ ਖਲੋਵਾਂਗੇ, ਜੇ ਅੱਜ ਹੀ ਨਹੀਂ ਅਸੀਂ ਖਲੋਤੇ ਤਾਂ ਫਿਰ ਸਾਡਾ ਇਹਨਾਂ ਪੋਜੀਸ਼ਨਸ ਦੇ ਉੱਪਰ ਬਹਿਣ ਦਾ ਕੀ ਫਾਇਦਾ? ਈਵਨ ਕਿ ਕਮਿਊਨਿਟੀ ਨੂੰ ਵੀ ਰਿਕੁਐਸਟ ਹੈਗੀ ਆ ਕਿ ਪਲੀਜ਼ ਥੋੜ੍ਹਾ ਬਹੁਤ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ। ਇਹ ਇਨਵੈਸਟੀਗੇਸ਼ਨ ਸਿਰਫ ਇੰਨਾ ਕਹਿ ਕੇ ਨਾ ਬੰਦ ਕਰ ਦਿੱਤੀ ਜਾਵੇ ਕਿ ਇਹ ਮਿਸਟੇਕਨ ਆਈਡੈਂਟੀਟੀ ਦਾ ਕੇਸ ਆ।
ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਸਾਹਮਣੇ ਆਉਣੇ ਚਾਹੀਦੇ ਆ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। ਤੇ ਨਾਲ ਦੀ ਨਾਲ ਜਿੰਨਾ ਪੰਜਾਬੀ ਮੀਡੀਆ, ਮੇਰੀ ਉਹਨਾਂ ਨੂੰ ਰਿਕੁਐਸਟ ਹੈਗੀ ਆ, ਇੱਥੇ ਦੋ ਜਣੇ ਆਪਸ 'ਚ ਲੜ ਪੈਣ, ਕੋਈ ਗੱਡੀ 'ਚੋਂ ਨਿਕਲ ਕੇ ਕਿਸੇ ਨੂੰ ਗਾਲ ਕੱਢ ਦੇ, ਤੁਸੀਂ ਹਫਤਾ ਉਹ ਚੀਜ਼ਾਂ ਚਲਾਉਂਦੇ ਜੇ। ਪਲੀਜ਼, ਇੰਨਾ ਵੱਡਾ ਇੰਸੀਡੈਂਟ ਵਾਪਰ ਗਿਆ, ਤੁਹਾਡੀ ਕਮਿਊਨਿਟੀ 'ਚ ਸਾਰਾ ਪਰਿਵਾਰ ਮਾਰਿਆ ਗਿਆ, ਤੁਸੀਂ ਇੱਕ ਸ਼ਬਦ ਨਹੀਂ ਬੋਲਿਆ ਉਸ ਚੀਜ਼ ਬਾਰੇ। ਪਲੀਜ਼ ਬੋਲੋ, ਨਹੀਂ ਤਾਂ ਤੁਹਾਡਾ ਕੋਈ ਫਾਇਦਾ ਨਹੀਂ। ਉੱਥੇ ਬਹਿ ਕੇ ਸਾਰੀ ਦਿਹਾੜੀ ਕੋਈ ਤੁਸੀਂ ਕਿਸੇ ਵੀ ਚੀਜ਼ ਦੀ ਡਿਸਕਸ਼ਨ ਕਰੀ ਜਾਓ, ਪਰ ਜਿਹੜੀ ਕਮਿਊਨਿਟੀ ਦੇ ਵਿੱਚ ਪ੍ਰੋਬਲਮ ਆਈ ਆ, ਜੇ ਤੁਸੀਂ ਉਸ ਚੀਜ਼ 'ਤੇ ਨਹੀਂ ਬੋਲਦੇ, ਫਿਰ ਤੁਸੀਂ ਮੀਡੀਆ ਜਿਹਨੂੰ ਇੱਕ ਬੜਾ ਵੱਡਾ ਥੰਮ ਮੰਨਿਆ ਜਾਂਦਾ ਡੈਮੋਕ੍ਰੇਸੀ ਦਾ, ਫਿਰ ਪਲੀਜ਼ ਤੁਸੀਂ ਆਪਣੇ ਚੈਨਲਸ ਬੰਦ ਕਰ ਦਿਓ ਯਾਰ। ਥੈਂਕ ਯੂ।